किताब का नाम है लव मेडिसिन एंड मेरिकल। डॉक्टर बर्नी सीगल ਇਹਦੇ ਰਾਈਟਰ ਨੇ। ਉਹਨਾਂ ਨੇ ਲਿਖਿਆ ਕਿ ਉਹਨਾਂ ਕੋਲ ਇੱਕ ਨਰਸ ਸੀ ਤੇ ਉਹਦਾ ਵਾਲਦ ਆਇਆ ਤੇ ਉਹਨੇ ਨਰਸ ਨੇ ਦੱਸਿਆ ਕਿ ਵਾਲਦ ਸਾਹਿਬ ਨੂੰ ਕੈਂਸਰ ਹੈ ਔਰ ਤੀਸਰੇ ਸਟੇਜ ਵਿੱਚ ਹੈ। ਤੇ ਮੈਂ ਉਹਨੂੰ ਕਿਹਾ ਕਿ ਯਾਰ ਤੂੰ ਆਪਣੇ ਫੌਰਨ ਜਿਹੜੇ ਸਾਰੇ ਟੈਸਟ ਵਗੈਰਾ ਕਰਵਾ ਔਰ ਹਸਪੀਟਲ 'ਚ ਐਡਮਿਟ ਹੋ ਜਾ। ਤੇ ਉਹਨੇ ਕਿਹਾ ਕਿ ਮੈਂ ਮਾਲਿੰਗ ਆ, ਮੇਰੇ ਬੂਟੇ ਜਿਹੜੇ ਨੇ ਉਹਨਾਂ ਨੂੰ ਮੇਰੀ ਲੋੜ ਹੈ ਫਿਲਹਾਲ, ਤੇ ਮੈਂ ਤੇ ਨਹੀਂ ਅਜੇ ਦਾਖਲ ਹੋ ਸਕਦਾ। ਕਹਿੰਦੇ ਉਹ ਚਲਾ ਗਿਆ। 6 ਮਹੀਨੇ ਬਾਅਦ ਫੇਰ ਆਇਆ। 6 ਮਹੀਨੇ ਬਾਅਦ ਉਹਨੂੰ ਫੇਰ ਕਿਹਾ ਕਿ ਯਾਰ ਤੂੰ ਆਪਣੇ ਟੈਸਟ ਵਗੈਰਾ ਕਰਵਾ, ਕੋਈ ਆਪਣੀ ਬਿਮਾਰੀ ਦਾ ਇਲਾਜ ਕਰਵਾ। ਉਹਨੇ ਕਿਹਾ ਜੀ ਮੇਰੇ ਕੋਲ ਟਾਈਮ ਨਹੀਂ ਹੈ, ਮੇਰੇ ਬੂਟੇ ਜਿਹੜੇ ਨੇ ਹੁਣ ਤੇ ਉਹਨਾਂ ਦੀਆਂ ਕਰੂਮਲੀਆਂ ਨਿਕਲੀਆਂ ਨੇ, ਫੁੱਟੀਆਂ ਨੇ, ਨਵੇਂ ਪੱਤਰ ਫੁੱਟੇ ਨੇ, ਬਹਾਰ ਤੇ ਆਏ ਨੇ, ਤੇ ਮੈਂ ਨਹੀਂ ਆ ਸਕਦਾ। ਮਤਲਬ ਆ ਕੀ ਸਕਣਾ, ਮੈਂ ਦਾਖਲ ਨਹੀਂ ਹੋ ਸਕਦਾ, ਮੇਰੇ ਕੋਲ ਟਾਈਮ ਨਹੀਂ ਹੈ। ਉਹ ਬੰਦਾ 4 ਸਾਲ ਬਾਅਦ ਫੇਰ ਆਇਆ ਤੇ ਉਹਨੂੰ ਡਾਕਟਰ ਨੇ ਉਹਨੇ ਕਿਹਾ ਯਾਰ ਮੈਨੂੰ ਕੋਈ ਪੇਨ ਵਗੈਰਾ ਫੀਲ ਨਹੀਂ ਹੁੰਦੀ, ਮੈਨੂੰ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਲਿਹਾਜ਼ਾ ਉਹ ਬੰਦਾ ਕਹਿੰਦਾ ਕਿ ਮੇਰੇ ਕੋਲ ਮਰਨ ਦਾ ਟਾਈਮ ਨਹੀਂ ਹੈ। ਇਟ ਮੀਨਸ ਕਿ ਕੰਮ ਕਰਨ ਵਾਲਾ ਜਿਹੜਾ ਬੰਦਾ ਉਹਨੂੰ ਕੋਈ ਮੌਤ ਦੀ ਪਰਵਾਹ ਨਹੀਂ ਹੁੰਦੀ, ਕਿਸੇ ਚੀਜ਼ ਦੀ ਨਹੀਂ, ਉਹ ਆਪਣੇ ਕੰਮ ਨਾਲ ਜੁਟਿਆ ਰਹਿੰਦਾ ਹੈ, ਲੱਗਾ ਰਹਿੰਦਾ ਹੈ। ਇਸ ਤਰ੍ਹਾਂ ਤੁਹਾਡੇ ਕੁਝ ਹਾਰਮੋਨਸ ਜਿਹੜੇ ਨੇ ਉਹ ਕ੍ਰੀਏਟ ਹੁੰਦੇ ਨੇ, ਡਿਵੈਲਪ ਹੁੰਦੇ ਨੇ, ਜਿਨ੍ਹਾਂ ਲੋਕਾਂ ਨੂੰ ਤੁਸੀਂ ਚਾਹੁੰਦੇ ਹੋ, ਜਿਨ੍ਹਾਂ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ, ਜਿਨ੍ਹਾਂ ਨਾਲ ਪਿਆਰ ਕਰਦੇ ਹੋ, ਜਿਨ੍ਹਾਂ ਨਾਲ ਗਲਵੱਕੜੀ ਪਾਉਂਦੇ ਹੋ ਤੁਸੀਂ, ਤੇ ਉਹ ਰਿਲੀਜ਼ ਹੁੰਦੇ ਨੇ, ਹਾਰਮੋਨਸ ਰਿਲੀਜ਼ ਹੁੰਦੇ ਨੇ। ਜਿਨ੍ਹਾਂ ਨੂੰ ਤੁਸੀਂ ਹਿੱਟ ਕਰਦੇ ਹੋ, ਜਿਹੜੇ ਲੋਕ ਤੁਹਾਨੂੰ ਚੰਗੇ ਨਹੀਂ ਲੱਗਦੇ, ਉਹ ਹਾਰਮੋਨਸ ਜਿਹੜੇ ਨੇ ਰਿਲੀਜ਼ ਹੁੰਦੇ ਨਹੀਂ ਹੈ। ਔਰ ਹਾਰਮੋਨ ਕ੍ਰੀਏਟ ਹੁੰਦੇ ਰਹਿਣ, ਰਿਲੀਜ਼ ਹੁੰਦੇ ਰਹਿਣ, ਤੇ ਬਾਡੀ ਵਿੱਚ ਕੋਈ ਡਿਜ਼ੀਜ਼ ਨਹੀਂ ਆ ਸਕਦੀ। ਲਿਹਾਜ਼ਾ ਅੱਜ ਦੀ ਗੱਲਬਾਤ ਦਾ ਮਕਸਦ ਇਹੀ ਸੀ ਕਿ ਤੁਸੀਂ ਜਿਹੜੇ ਕੰਮ ਨਾਲ ਲੱਗੇ ਹੋ ਉਹਨੂੰ ਤਵੱਜੋ ਨਾਲ ਕਰੋ, ਔਰ ਤੁਹਾਡੇ ਅੰਦਰ ਕੁਦਰਤ ਨੇ ਐਸੀ એનર્ਜੀ, ਐਸੀ ਤਾਕਤ ਰੱਖੀ ਹੈ ਜਿਹਦਾ ਤੁਹਾਨੂੰ ਆਪ ਵੀ ਪਤਾ ਨਹੀਂ ਹੈ, ਔਰ ਜਿਹੜੀ ਮੌਜਜ਼ਾਤੀ ਤੌਰ ਤੇ ਨਮੂਦਾਰ ਹੁੰਦੀ ਹੈ ਵੇਲਾ ਪੈਣ ਤੇ। ਸੋ ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਬਾਕੀ ਗੱਲਾਂ ਹੋਰ ਸਾਰੀਆਂ ਫਿਰ ਕਰਦੇ ਰਵਾਂਗੇ।